ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਪੰਜਾਬ ਦੇ ਵਿੱਚ ਜਿਹੜੀ ਗੈਂਗਸਟਰਸ ਨੂੰ ਮਾਰਨ ਦੀ ਗੈਂਗਸਟਰਸ ਦੇ ਉੱਪਰ ਇੱਕ ਵਾਰ ਦੇ ਤਹਿਤ ਜਿਹੜੀ ਲੜਾਈ ਹੈ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਉਹ ਵਿੱਢੀ ਗਈ ਹੈ। ਉਸੇ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਜਿਹੜੇ DGP ਨੇ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਇਹ ਗੱਲ ਕਹੀ ਸੀ ਕਿ ਅਸੀਂ ਲੱਭ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰਸ ਨੇ ਇਹ ਕਿਵੇਂ ਆਪਰੇਟ ਕਰ ਰਹੇ ਨੇ, ਇਹਨਾਂ ਦੇ ਜਿਹੜੀਆਂ ਖਾਲਿਸਤਾਨੀ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਕੀ ਲਿੰਕਸ ਨੇ, ਅਤੇ ਕਿਤੇ ਨਾ ਕਿਤੇ ਇਹ ਗੱਲ ਵੀ ਕਹੀ ਗਈ ਹੈ ਕਿ ਇਹਨਾਂ ਦੇ ਜਿਹੜੇ ਹਥਿਆਰ ਨੇ ਜਿਹੜੇ ਇਹਨਾਂ ਨੂੰ ਮੁਹੱਈਆ ਕਰਵਾਏ ਗਏ ਨੇ ਉਹ ਵੀ ਸਿੱਖ ਖਾੜਕੂਆਂ ਵੱਲੋਂ ਮੁਹੱਈਆ ਕਰਵਾਏ ਗਏ ਨੇ। ਸੋ ਕਿਤੇ ਨਾ ਕਿਤੇ ਇਹਨੂੰ ਉਹਦੇ ਨਾਲ ਜੋੜ ਕੇ, ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੋੜ ਕੇ ਇੱਕ ਟੈਰਰਿਜ਼ਮ ਦੇ ਲਬਾਦੇ ਦੇ ਵਿੱਚ ਜਿਹੜੀ ਪਾਉਣ ਦੀ ਇੱਕ ਲਾਈਨ ਹੈ ਉਹ ਪੰਜਾਬ ਪੁਲਿਸ ਵੱਲੋਂ ਸਿੱਧੇ ਤੌਰ ਦੇ ਉੱਪਰ ਲਈ ਗਈ ਹੈ। ਇਸ ਇਸ਼ੂ ਦੇ ਉੱਪਰ ਇੱਕ ਸਮਾਜਿਕ ਜਦੋਂ ਤਾਣੇ ਬਾਣੇ ਨੂੰ ਅਸੀਂ ਦੇਖਦੇ ਹਾਂ ਤਾਂ ਗੈਂਗਸਟਰਸ ਦਾ ਜਿਹੜਾ ਇਹ ਇਸ਼ੂ ਹੈ ਇਹ ਪੰਜਾਬ ਦਾ ਇੱਕ ਇਸ਼ੂ ਹੈ। ਇਹਦੇ 'ਤੇ ਸਮਾਜਿਕ ਨੁਕਤਾ ਨਿਗਾਹ ਤੋਂ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਨੇ, ਕੀ ਸੰਭਾਵਨਾਵਾਂ ਨੇ, ਅਤੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਵਾਪਸ ਕਿਵੇਂ ਲਿਆਇਆ ਜਾ ਸਕਦਾ। ਸੋ ਜਿੱਥੇ ਇੱਕ ਪਾਸੇ ਸਰਕਾਰ ਦਾ ਰਵੱਈਆ, ਉੱਥੇ ਸਮਾਜ ਦਾ ਕੀ ਰਵੱਈਆ ਹੈਗਾ, ਇਹਦੇ ਉੱਪਰ ਵੀ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਅੱਜ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਜਿੰਨੇ ਵੀ ਸਾਡੇ TV84 ਦੇ ਸਰੋਤੇ ਨੇ ਜਾਂ ਦਰਸ਼ਕ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਗੈਂਗਸਟਰਸ ਦੇ ਨਾਮ ਥੱਲੇ ਇੱਕ ਬਹੁਤ ਵੱਡਾ ਹਊਆ ਮੀਡੀਆ ਵੱਲੋਂ ਵੀ ਬਣਾਇਆ ਗਿਆ ਅਤੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇੱਕ ਸਿੱਧੀ ਜਿਹੜੀ ਲੜਾਈ ਦੀ ਲਾਈਨ ਹੈ ਉਹ ਲਈ ਗਈ ਹੈ ਪੰਜਾਬ ਪੁਲਿਸ ਵੱਲੋਂ, ਅਤੇ ਜਿਹੜੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈਗੀ ਹੈ ਉਹਦੇ ਵੱਲੋਂ। ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਇੱਕ ਇੱਥੇ ਡਾਇਸਪੋਰਾ ਦੇ ਵਿੱਚ ਬੈਠਿਆਂ ਇੱਕ ਸਿੱਖ ਹੋਣ ਦੇ ਨਾਤੇ, ਅਤੇ ਨਾਲ ਜਦੋਂ ਅਸੀਂ ਪੰਜਾਬ ਦਾ ਸਾਰਾ ਸਮਾਜਿਕ ਤਾਣਾ ਬਾਣਾ ਦੇਖਦੇ ਹਾਂ ਇਹਦੇ ਬਿਹਾਈਂਡ ਕੀ ਗੇਮ ਸਮਝ ਆਉਂਦੀ ਹੈ? ਜਿਹੜੇ ਸਵਾਲ ਪੰਜਾਬ ਦੇ ਵਿੱਚੋਂ ਵੀ ਉੱਠੇ ਨੇ ਅਤੇ ਬਾਹਰੋਂ ਵੀ ਉੱਠ ਰਹੇ ਆ ਕਿ ਕਿਤੇ ਨਾ ਕਿਤੇ ਇਹ ਪਹਿਲਾਂ ਸਿੱਖਾਂ ਨੂੰ ਖਾੜਕੂ ਕਹਿ ਕੇ ਮਾਰਨ ਦੀ ਲਾਈਨ ਸੀ, ਹੁਣ ਗੈਂਗਸਟਰਸ ਕਹਿ ਕੇ ਮਾਰਨ ਦੀ ਲਾਈਨ ਦੇ ਉੱਪਰ ਕੰਮ ਹੋ ਰਿਹਾ। ਉਸੇ ਲੜੀ ਦੇ ਵਿੱਚ ਇਹਨੂੰ ਦੇਖਦੇ ਹੋ ਜਾਂ ਹੋਰ ਇਹਦੇ ਵਿੱਚ ਤੁਸੀਂ ਕਿਵੇਂ ਇਸ ਸਾਰੇ ਪਾਰਟ ਨੂੰ ਐਨਾਲਾਈਜ਼ ਕਰਦੇ ਹੋ? ਵੀਰ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਕੋਈ ਵੀ ਸਮੱਸਿਆ, ਕੋਈ ਵੀ ਪ੍ਰੋਬਲਮ, ਟਰਬਲ ਹੈਗੀ ਆ ਤੇ ਸਭ ਤੋਂ ਪਹਿਲਾਂ ਉਹਦੀ ਪਰਿਭਾਸ਼ਾ ਜਿਹੜੀ ਜਾਣਨੀ ਬਹੁਤ ਜ਼ਰੂਰੀ ਹੈ। ਭਾਵੇਂ ਕਿ ਅਸੀਂ ਕੋਈ ਸਮਾਜਿਕ ਸਿੱਖਿਆ ਦੇ ਵਿਦਿਆਰਥੀ ਨਹੀਂ ਹੈਗੇ, ਕੋਈ ਸੋਸ਼ੀਓਲੋਜੀ ਦੀ ਸਮਾਜ ਸ਼ਾਸਤਰ ਦੇ ਵਿਦਿਆਰਥੀ ਨਹੀਂ ਹੈਗੇ, ਪਰ ਫਿਰ ਵੀ ਇੱਕ ਆਮ ਮਨੁੱਖ ਵਜੋਂ ਇੱਕ ਸਮਾਜ ਦੇ ਵਿੱਚ ਅਸੀਂ ਵੀ ਰਹਿੰਦੇ ਹਾਂ ਔਰ ਕੁਝ ਇੱਕ ਧਾਰਨਾਵਾਂ ਸਾਡੀਆਂ ਵੀ ਹੈਗੀਆਂ। ਸੋ ਜਿਹੜੀ ਗੈਂਗ ਦੀ ਪਰਿਭਾਸ਼ਾ ਮੇਰੇ ਲਈ ਆ, ਜਾਂ ਜਿਹਦੇ ਵਿੱਚ ਹੁਣ ਇਹਨਾਂ ਨੇ ਵੱਖਰੀਆਂ ਕੜੀਆਂ ਜੋੜ ਲਈਆਂ ਨੇ, ਉਹ ਸੰਗਠਿਤ ਅਪਰਾਧੀ ਸੀਗੇ ਜਾਂ ਅਪਰਾਧ ਆ, ਜਾਂ ਉਹਨਾਂ ਨੂੰ ਕਹਿੰਦੇ ਆਰਗੇਨਾਈਜ਼ਡ ਕ੍ਰਾਈਮ ਆ, ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨੇ ਇਹ। ਹੁਣ ਉਹਦੇ ਵਿੱਚ ਜਿਹੜੇ ਗੈਂਗਸਟਰਸ ਦੇ ਵਿੱਚ ਜਾਂ ਗੈਂਗਸ ਦੇ ਵਿੱਚ ਉਹਨੂੰ ਡਿਫਾਈਨ ਕਿਵੇਂ ਕੀਤਾ ਜਾ ਸਕਦਾ, ਔਰ ਉਹਦੇ ਵਿੱਚ ਕਿਹੜੀਆਂ ਜਿਹੜੀਆਂ ਜਥੇਬੰਦੀਆਂ ਲਈਆਂ ਜਾ ਸਕਦੀਆਂ ਜਾਂ ਕਿਹੜੇ ਲੋਕ ਜਿਹੜੇ ਨੇ ਉਹਦੇ ਵਿੱਚ ਲਏ ਜਾ ਸਕਦੇ ਨੇ। ਹੁਣ ਜਿਹੜੀ ਸਰਕਾਰੀ ਵਰਜਨ ਹੈਗਾ ਉਹਦੇ 'ਚ ਹੈਗਾ ਕਿ ਗੈਂਗਸਟਰ ਕੌਣ ਨੇ? ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ, ਜਿਹੜੇ ਲੋਕਾਂ ਦੇ ਕਤਲ ਕਰਦੇ ਨੇ, ਜਿਹੜੇ ਲੋਕਾਂ ਤੋਂ ਫਿਰੌਤੀਆਂ ਲੈਂਦੇ ਨੇ, ਜਿਹੜੇ ਲੋਕਾਂ ਨੂੰ ਦਿਨ ਦਿਹਾੜੇ ਲੁੱਟਦੇ ਨੇ, ਸਾਰਾ ਕੁਛ ਜਿਹੜੇ ਇਹੋ ਜਿਹੀਆਂ ਗੈਰ ਸਮਾਜਿਕ ਜਿਹੜੀਆਂ ਗਤੀਵਿਧੀਆਂ ਕਰਦੇ ਨੇ ਉਹ ਲੋਕ ਜਿਹੜੇ ਨੇ ਉਹ ਗੈਂਗਸਟਰ ਨੇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਸੰਗਠਿਤ ਗੈਂਗ ਕਿਹੜੇ ਨੇ, ਹੁਣ ਮੈਨੂੰ ਉਸ ਚੀਜ਼ ਦੇ ਵਿੱਚ ਜੇ ਮੈਂ ਤੁਹਾਡੇ ਅੱਗੇ
ਇੱਕ ਖੁਲਾਸਾ ਤਾਂ ਖੈਰ ਨਹੀਂ ਹੈਗਾ, ਪਰ ਤੁਹਾਡੇ ਅੱਗੇ ਇੱਕ ਉਦਾਹਰਣ ਰੱਖਾਂ ਕਿ ਇੱਕ ਗੈਂਗਸਟਰ ਹੈਗੇ ਨੇ ਵਿੱਕੀ ਗੌਂਡਰ ਵਰਗੇ, ਜੀ ਜਿਨ੍ਹਾਂ ਦਾ ਖਾਤਮਾ ਕਰ ਦਿੱਤਾ ਗਿਆ ਬੜੀ ਬੇਦਰਦੀ ਦੇ ਨਾਲ, ਬੜੀ ਬੇਰਹਿਮੀ ਦੇ ਨਾਲ, ਔਰ ਬੜੀ ਉਹਦਾ ਜੋ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਇਹ ਆ ਰਿਹਾ ਕਿ ਉਹਦੇ ਨਾਲ ਵਿਸ਼ਵਾਸਘਾਤ ਵੀ ਕੀਤਾ ਗਿਆ। ਉਹਨੂੰ ਸਰੈਂਡਰ ਕਰਨ ਦੇ ਲਈ ਉਹਨੂੰ ਬੁਲਾਇਆ ਗਿਆ। ਉਹ ਤੋਂ ਬਾਅਦ ਜਿਹੜਾ ਬਰਾੜ, ਵਿਕਰਮਜੀਤ ਬਰਾੜ ਸੀਗਾ, ਜਿਹੜਾ ਉਹਦਾ ਆਪਣਾ ਜਿੱਥੋਂ ਜਲੰਧਰ ਤੋਂ ਇਹ ਪੜ੍ਹਿਆ ਸੀਗਾ ਉੱਥੋਂ ਹੀ ਉਹ ਪੜ੍ਹਿਆ ਸੀਗਾ, ਜਿਹਨੇ ਆਪਣੇ ਕਾਨਫਰੰਸ ਦੇ ਵਿੱਚ ਲੈ ਕੇ, ਵਿਸ਼ਵਾਸ ਦੇ ਵਿੱਚ ਲੈ ਕੇ ਉਹਦਾ ਵਿਸ਼ਵਾਸਘਾਤ ਕੀਤਾ। ਹੁਣ ਤੁਸੀਂ ਇਹਦੇ ਵਿੱਚ ਗੈਂਗਸਟਰ ਕਿਹਨੂੰ ਮੰਨਦੇ ਹੋ? ਫਿਰੌਤੀਆਂ ਕੌਣ ਲੈਂਦੇ ਨੇ? ਕਿ ਪੁਲਿਸ ਜਿਹੜੀ ਹੈਗੀ ਫਿਰੌਤੀਆਂ ਨਹੀਂ ਲੈਂਦੀ? ਕਿਸੇ ਦਾ ਬੱਚਾ ਚੱਕ ਲਿਆ, ਉਹਦੇ ਤੇ ਕੇਸ ਪਾਉਣ ਦਾ ਡਰਾਵਾ ਦੇ ਕੇ ਉਹਦੇ ਤੋਂ ਫਿਰੌਤੀਆਂ ਲਈਆਂ ਜਾਂਦੀਆਂ ਨੇ। SHO ਲੱਗਦੇ ਨੇ, ਉਹਨਾਂ ਦੇ ਵਿੱਚ ਕਿਹਾ ਜਾਂਦਾ ਕਿ ਇਹ ਮਲਾਈ ਵਾਲੀ ਜਗ੍ਹਾ ਆ ਤੇ ਇਹ ਜਿਹੜਾ ਖੁੱਡੇ ਲਾਈਨ ਲਾਤਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਉਹਨਾਂ ਦੀਆਂ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈਗੀ ਉਹਨਾਂ ਦੇ ਵਿੱਚ ਆਮ ਵਾਪਰਦੀਆਂ ਨੇ ਕਿ ਇਹ ਜਿਹੜੀ ਜਗ੍ਹਾ ਮਲਾਈ ਵਾਲੀ ਹੈ ਤੇ 50 ਲੱਖ ਰੁਪਈਆ ਜਿਹੜਾ ਹੈਗਾ ਉਹਦੀ ਰਿਸ਼ਵਤ ਦੇਣੀ ਆ। ਹੁਣ ਜਦੋਂ ਤੁਸੀਂ 50 ਲੱਖ ਰੁਪਈਆ ਦਿੰਦੇ ਹੋ ਤੇ ਉਹ 50 ਲੱਖ ਰੁਪਈਆ ਤੁਸੀਂ ਲੋਕਾਂ ਦੀ ਸੇਵਾ ਕਰਨ ਲਈ ਤਾਂ ਦਿੰਦੇ ਨਹੀਂ ਹੋ। ਉਹਦੇ ਵਿੱਚ ਤੁਸੀਂ, ਤੁਹਾਡੀ ਆਬਜੈਕਟਿਵ, ਤੁਹਾਡਾ ਸੰਕਲਪ ਕੀ ਹੁੰਦਾ ਕਿ ਜੇ ਮੈਂ 50 ਲੱਖ ਰੁਪਈਆ ਲਾਇਆ ਤੇ 2 ਕਰੋੜ ਮੈਂ ਉਹਦੇ ਚੋਂ ਕਮਾਉਣਾ। ਹੁਣ ਕੀ ਇਹ ਫਿਰੌਤੀਆਂ ਨਹੀਂ ਹੈਗੀਆਂ? ਲੋਕਾਂ ਦੇ ਸੰਘੇ ਦੇ ਵਿੱਚ ਉਂਗਲਾਂ ਪਾ ਕੇ, ਅੰਗੂਠੇ ਪਾ ਕੇ ਤੁਸੀਂ ਫਿਰੌਤੀਆਂ ਲੈਂਦੇ ਹੋ। ਦੂਸਰੀ ਗੱਲ ਆ ਜਾਂਦੀ ਕਿ ਗੈਂਗਸਟਰ ਬੰਦੇ ਮਾਰਦੇ। ਪੁਲਿਸ ਵਾਲਿਆਂ ਦੇ ਸਿਰ ਦੇ ਉੱਤੇ ਇੰਨੇ ਕੁ ਬੰਦੇ ਮਾਰਨ ਦਾ ਦੋਸ਼ ਹੈਗਾ, ਚਾਹੇ ਉਹ ਗੈਂਗਸਟਰ ਨੇ, ਚਾਹੇ ਕਿਸੇ ਨੂੰ ਉਹਨਾਂ ਨੇ ਅੱਤਵਾਦੀ ਕਹਿ ਕੇ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੇ ਸਿੱਖ ਖਾੜਕੂਆਂ ਦੇ ਕਤਲ ਕੀਤੇ ਨੇ। ਉਹਨਾਂ ਖਾੜਕੂਆਂ ਦੇ ਵਿੱਚ ਹਜ਼ਾਰਾਂ ਹੀ ਕਤਲ ਉਹ ਸੀਗੇ ਜਿਨ੍ਹਾਂ ਦਾ ਲਹਿਰ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਸੀ। ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ, ਪਿੰਕੀ ਗਣਾਉਂਦਾ, ਬਹੁਤ ਸਾਰੀਆਂ ਉਦਾਹਰਨਾਂ, ਜਿਹੜਾ ਸੁਰਜੀਤ ਬਾਜੀਗਰ ਹੈਗਾ ਉਹ ਗਣਾਉਂਦਾ, ਪੁਲਿਸ ਦੇ ਜਿਹੜੇ ਆਪਣੇ ਕਰਿੰਦੇ ਨੇ। ਫਿਰ ਬਹੁਤ ਸਾਰੀਆਂ ਜਿਹੜੀਆਂ ਪੁਲਿਸ ਦੇ ਜਿਹੜੇ ਇਹਨਾਂ ਦੇ ਗੈਂਗਸਟਰ ਨੇ ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ। ਹੁਣ ਪਿੱਛੇ ਜੇ ਪਰਮਜੀਤ ਸਿੰਘ ਨੂੰ 21 ਸਾਲ ਬਾਅਦ ਇਨਸਾਫ ਮਿਲਿਆ। ਪਰਮਜੀਤ ਸਿੰਘ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ 21 ਸਾਲ ਬਾਅਦ 8 ਬੰਦਿਆਂ ਨੂੰ ਜਿਹੜੀ ਹੈਗੀ ਆ ਉਮਰ ਕੈਦ, 8 ਜਿਹੜੇ ਪੁਲਿਸੀਏ ਜਿਹੜੇ ਗੁੰਡੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਪਰ ਉਹਦੇ ਵਿੱਚ ਵੀ ਦੇਖਣ ਵਾਲੀ ਗੱਲ ਮੈਨੂੰ ਇਹ ਜ਼ਰੂਰ ਇਹ ਫੀਲ ਹੁੰਦੀ ਆ ਕਿ ਸਭ ਤੋਂ ਵੱਡਾ ਜਿਹੜਾ ਇੱਕ ਨੈਕਸਸ ਆ ਪੰਜਾਬ ਦੇ ਵਿੱਚ ਜਾਂ ਉਸ ਮੁਲਕ ਦੇ ਵਿੱਚ, ਉਹ ਹੈਗਾ ਆ ਉਹਨਾਂ ਦਾ ਮਾਫੀਆ ਕਿਹਨਾਂ ਦਾ ਆ? ਪੋਲੀਟੀਸ਼ੀਅਨਸ ਐਂਡ ਪੁਲਿਸ ਦਾ। ਇਹ ਸਭ ਤੋਂ ਵੱਡਾ ਆਰਗੇਨਾਈਜ਼ਡ ਗੈਂਗ ਆ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੇ ਮੈਂਬਰ ਨੇ, 70-80 ਹਜ਼ਾਰ ਜਿਹੜਾ ਗੁੰਡਾ ਉਹਦੇ ਵਿੱਚ ਭਰਤੀ ਕੀਤਾ ਗਿਆ, ਜਿਹੜੀ ਇਹਨਾਂ ਦੀ ਹਿੰਦੁਸਤਾਨੀ ਪੁਲਿਸ ਹੈਗੀ ਆ ਪੰਜਾਬ ਦੇ ਵਿੱਚ। ਹੁਣ ਸਭ ਤੋਂ ਵੱਡਾ ਗੈਂਗ ਉਹ ਆ। ਉਹਨਾਂ ਦੇ ਕੋਲ ਸਭ ਤੋਂ ਅੱਤ ਆਧੁਨਿਕ ਹਥਿਆਰ ਨੇ, ਉਹਨਾਂ ਦੇ ਕੋਲ ਟੈਕਨੀਕਲ ਨੋ ਹਾਊ ਹੈਗੀ ਆ। ਉਹ ਕਿਸੇ ਨੂੰ ਵੀ ਫੜ ਸਕਦੇ ਆ, ਕਿਸੇ ਨੂੰ ਵੀ ਛੱਡ ਸਕਦੇ ਆ। ਉਹਨਾਂ ਦੇ ਕੋਲ ਕਾਨੂੰਨ ਉਹਨਾਂ ਦੇ ਹੱਥ ਦੇ ਵਿੱਚ ਆ। ਲੋਕੀ ਉਹਨਾਂ ਤੋਂ ਥਰ-ਥਰ ਕੰਬਦੇ ਨੇ। ਹੁਣ ਤੁਸੀਂ ਹਿਸਾਬ ਲਾਓ, ਤੁਸੀਂ ਕੀ ਕਹਿੰਦੇ ਹੋ ਕਿ ਗੈਂਗਸਟਰ ਕੌਣ ਨੇ? ਕਿ ਗੈਂਗਸਟਰ ਉਹ ਨੇ ਜਿਹੜਾ ਆਮ ਬੰਦਾ, ਜਿਹੜਾ ਕੁਛ ਖੇਡਦਾ, ਜਿਹੜਾ ਉਸ ਸਿਸਟਮ ਤੋਂ ਅੱਕਿਆ ਹੋਇਆ, ਜਿਹਦੇ ਉੱਤੇ ਝੂਠੇ ਕੇਸ ਪਾ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਉਹਦੇ ਲਈ ਕੋਈ ਹੋਰ ਰਾਹ ਛੱਡਿਆ ਹੀ ਨਹੀਂ ਜਾਂਦਾ ਕਿ ਉਹ ਜਾਂ ਤਾਂ ਗੈਂਗਸਟਰ ਬਣ ਕੇ ਉਹ ਮਰੇ, ਲੁੱਟਾਂ ਖੋਹਾਂ ਕਰੇ। ਉਹ ਆਪਣੇ ਜੀਵਨ ਦੇ ਲਈ ਬੰਦਾ ਕੀ ਨਹੀਂ ਕਰਦਾ। ਇੱਕ ਸਿਸਟਮ ਦਾ ਮਤਲਬ ਕੀ ਆ? ਸਿਸਟਮ ਦਾ ਮਤਲਬ ਇਹ ਆ ਕਿ ਜਿਹੜੇ ਵੀ ਲੋਕਾਂ ਦੇ ਵਿੱਚ ਕੋਈ ਹੁਨਰ ਆ, ਉਸ ਹੁਨਰ ਨੂੰ ਆਪਣੇ ਸਿਸਟਮ ਦੇ ਵਿੱਚ ਜਜ਼ਬ ਕਰਨਾ। ਜੇ ਕੋਈ ਖੇਡਦਾ ਤੇ ਉਹਨੂੰ ਇੰਨੀਆਂ ਕੁ ਓਪਰਚੁਨਿਟੀਜ਼ ਦੇਣਾ, ਮੌਕੇ ਦੇਣੇ ਇੰਨੇ ਕੁ ਕਿ ਉਹ ਆਪਣਾ ਜਿਹੜਾ ਹੁਨਰ ਆ ਉਹਨੂੰ ਉਸ ਸਿਸਟਮ ਦੇ ਵਿੱਚ ਜਜ਼ਬ ਕਰ ਸਕੇ। ਹੁਣ ਜਿੰਨੇ ਵੀ ਗੈਂਗਸਟਰ ਨੇ, ਹੁਣ ਜੇ ਪੰਜਾਬ ਦੇ ਅਸੀਂ ਗੈਂਗਸਟਰਾਂ ਦੀ ਗੱਲ ਕਰਦੇ ਹਾਂ, ਜਿਹੜੇ ਸ਼ੁਰੂ ਹੁੰਦੇ ਆ, ਡੈਂਪੀ ਤੋਂ ਸ਼ੁਰੂ ਹੁੰਦੇ ਆ। ਡੈਂਪੀ ਹੋ ਜਾਂਦਾ, ਫਿਰ ਜਸਵਿੰਦਰ ਰੌਕੀ ਹੋ ਜਾਂਦਾ, ਉਸ ਤੋਂ ਬਾਅਦ ਜੈਪਾਲ ਭੁੱਲਰ ਨੇ, ਉਸ ਤੋਂ ਬਾਅਦ ਸ਼ੇਰਾ ਖੁੱਬਣ ਨੇ, ਲੱਖਾ ਸਿਧਾਣਾ, ਉਹਦੇ ਵਰਗੇ ਜਿਹੜੇ ਗੈਂਗਸਟਰ ਦੇ ਨਾਂ ਦਿੱਤੇ ਜਾਂਦੇ ਨੇ। ਮੈਂ ਨਹੀਂ ਮੰਨਦਾ, ਆਪਣੇ ਮੂੰਹੋਂ ਮੈਂ ਇਹ ਗੱਲ ਨਹੀਂ ਕਹਿਣੀ ਚਾਹੁੰਦਾ ਕਿ ਉਹ ਗੈਂਗਸਟਰ ਨੇ, ਕਿਉਂਕਿ ਮੇਰੇ ਅੱਗੇ ਇੱਕ ਵੱਡਾ ਗੈਂਗ ਹੈਗਾ। ਮੇਰੇ ਅੱਗੇ ਵੱਡੇ ਗੈਂਗਸਟਰ ਨੇ ਜਿਨ੍ਹਾਂ ਵਿੱਚ ਸੁਮੇਧ ਸੈਣੀ ਵਰਗੇ ਜਿਹੜੇ ਗੈਂਗਸਟਰ ਉਹਨਾਂ ਦੇ ਵਿੱਚ ਸ਼ਾਮਲ ਨੇ। ਉਹਨਾਂ ਦੇ ਵਿੱਚ ਹੁਣ ਸੁਰੇਸ਼ ਅਰੋੜਾ। ਹੁਣ ਸੁਰੇਸ਼ ਅਰੋੜੇ ਬਾਰੇ ਇਹਨਾਂ ਦਾ ਪਿੰਕੀ ਕੀ ਕਹਿੰਦਾ ਪਿਆ? ਹੁਣ ਇਹ ਪਿੰਕੀ ਇਹ ਕਹਿ ਰਿਹਾ ਕਿ ਸੁਰੇਸ਼ ਅਰੋੜੇ ਨੇ ਜਿੰਨੇ ਬੰਦੇ ਮਾਰੇ ਉਨੇ ਬੰਦੇ ਕਿਸੇ ਨੇ ਮਾਰੇ ਨਹੀਂ। ਉਹ ਮਾਨ ਸਿੰਘ ਕਿਸੇ SHO ਦੀ ਗੱਲ ਕਰਦਾ ਵੀ ਉਹ ਵੀ ਇਹਨੇ
ਸੁਰੇਸ਼ ਅਰੋੜਾ ਨੇ ਮਰਵਾਇਆ। ਹੁਣ ਜਿਹੜੇ ਇੰਕਸ਼ਾਫ ਉਹਨਾਂ ਦੇ ਆਪਣੇ ਕਰ ਰਹੇ ਨੇ, ਕੀ ਤੁਸੀਂ ਕੀ ਇਹ ਕਹਿੰਦੇ ਹੋ ਕਿ ਕੀ ਵਿੱਕੀ ਗੌਂਡਲ ਜਿਹੜਾ ਉਹ ਜ਼ਿਆਦਾ ਖਤਰਨਾਕ ਹੈ ਕਿ ਜਿਹੜੇ ਇਹਨਾਂ ਦੇ ਗੁੰਡੇ ਨੇ, ਪੰਜਾਬ ਪੁਲਿਸ ਦੇ ਗੁੰਡੇ ਨੇ, ਉਹ ਜ਼ਿਆਦਾ ਖਤਰਨਾਕ ਨੇ? ਤੋ ਮੈਂ ਇਹ ਜ਼ਰੂਰ ਇਹ ਕਹਿਣਾ ਕਿ ਜਦੋਂ ਕੋਈ ਵੀ ਕਿਸੇ ਚੀਜ਼ ਨੂੰ ਕਿਸੇ ਸੰਦਰਭ ਦੇ ਵਿੱਚ ਲੈ ਕੇ ਦੇਖਣਾ ਹੋਵੇ ਤੇ ਉਹਦੀ ਇੱਕ ਪਰਿਭਾਸ਼ਾ, ਉਸ ਪਰਿਭਾਸ਼ਾ ਦੇ ਵਿੱਚ ਕਿਹੜੇ ਕਿਹੜੇ ਬੰਦੇ ਫਿੱਟ ਆਉਂਦੇ ਨੇ, ਕਿਹੜੇ ਕਿਹੜੇ ਸਿਸਟਮ ਫਿੱਟ ਆਉਂਦੇ ਨੇ, ਉਹ ਸਾਨੂੰ ਜ਼ਰੂਰ ਦੇਖਣੇ ਪੈਣਗੇ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਇੱਕ ਡਿਫਾਈਨ ਕਰਨ ਦੀ ਉਹ ਲਾਈਨ ਲਈ ਹੈ, ਪਰ ਇਹਦੇ ਤੋਂ ਅੱਗੇ ਵੱਧ ਕੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹਦੇ ਉੱਪਰ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿ ਜਿਵੇਂ ਪੰਜਾਬ ਦੇ ਵਿੱਚ ਅੱਜ ਐਡਮਿਨਿਸਟ੍ਰੇਸ਼ਨ ਵੱਲੋਂ ਵੀ, ਪੰਜਾਬ ਦੀ ਸਰਕਾਰ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਵੀ ਜਿਹੜੀ ਇੱਕ ਨੀਤੀ ਇਹ ਦੇ ਤਹਿਤ ਇੱਕ ਕੰਮ ਕੀਤਾ ਜਾ ਰਿਹਾ ਹੈ ਕਿ ਜਿਸ ਹਿਸਾਬ ਨਾਲ ਪ੍ਰੈਸ ਕਾਨਫਰੰਸ ਦੀ ਗੱਲ ਮੈਂ ਜ਼ਿਕਰ ਕੀਤਾ ਕਿ ਸੁਰੇਸ਼ ਅਰੋੜਾ ਵੱਲੋਂ ਵੀ ਜਾਂ ਜੋ ਮੀਡੀਆ ਦੇ ਵਿੱਚ ਵੀ ਆਇਆ, ਉਹ ਡਾਇਰੈਕਟਲੀ ਇਹ ਆਇਆ ਕਿ ਲਿੰਕ ਲੱਭੇ ਜਾ ਰਹੇ ਆ ਜੀ ਖਾਲਿਸਤਾਨੀਆਂ ਦੇ ਗੈਂਗਸਟਰਸ ਦੇ ਨਾਲ, ਤੇ ਫਿਰ ਇਹਨੂੰ ਓਵਰਆਲ ਜਿਹੜੀ ਹੈਗੀ ਹੈ ਇੱਕ ਟੈਰਰਿਜ਼ਮ ਦੀ ਲਾਈਨ ਦੇ ਥੱਲੇ ਦੇਖਿਆ ਜਾ ਰਿਹਾ ਹੈ। ਇਹ ਜਿਹੜਾ ਐਨਾਲਿਸਿਸ ਜਾਂ ਇਹ ਜਿਹੜਾ ਰਿਜ਼ਲਟ ਸਿੱਟਾ ਇੱਕ ਪੰਜਾਬ ਪੁਲਿਸ ਵੱਲੋਂ ਤੇ ਮੀਡੀਆ ਵੱਲੋਂ ਕੱਢਿਆ ਜਾ ਰਿਹਾ ਹੈ, ਇਹਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ? ਵੀਰ ਜੀ ਦੇਖੋ, ਉਹ ਕਹਿੰਦੇ ਹੁੰਦੇ ਆ ਵੀ ਕਾਲ ਦਾ ਡੌਗ ਮੈਡ ਐਂਡ ਕਿਲ ਹਿਮ। ਇਹਨਾਂ ਕੋਲ ਸਭ ਤੋਂ ਸੌਖਾ ਇੱਕ ਤਰੀਕਾ ਹੈਗਾ, ਇੱਕ ਘਟੀਆ ਜਿਹੇ ਕਿਸਮ ਦਾ ਇਹਨਾਂ ਨੇ ਨੈਸ਼ਨਲਿਜ਼ਮ ਸਿਰਜਿਆ ਹੋਇਆ, ਔਰ ਉਸ ਨੈਸ਼ਨਲਿਜ਼ਮ ਦੇ ਵਿੱਚ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਹਿੰਦੂ, ਹਿੰਦੀ ਤੇ ਹਿੰਦੁਸਤਾਨ, ਇਹ ਤਿੰਨ ਚੀਜ਼ਾਂ ਇੰਪੋਰਟੈਂਟ ਨੇ ਉਸ ਨੈਸ਼ਨਲਿਜ਼ਮ ਦੇ ਵਿੱਚ। ਉਸ ਨੈਸ਼ਨਲਿਜ਼ਮ ਤੋਂ ਬਾਹਰ ਇਹਨਾਂ ਨੂੰ ਕੋਈ ਵੀ ਚੀਜ਼ ਦਿਖਦੀ ਆ ਤੇ ਉਹ ਸਿੱਧਾ ਉਹਦਾ ਸੰਪਰਕ ਜਿਹੜਾ ISI ਨਾਲ ਕਰਵਾ ਦਿੰਦੇ ਆ, ਸਿੱਧਾ ਉਹਦਾ ਸੰਪਰਕ ਜਿਹੜਾ ਆ ਉਹ ਕਰਵਾ ਦਿੰਦੇ ਨੇ ਅੱਤਵਾਦ ਦੇ ਨਾਲ, ਟੈਰਰਿਜ਼ਮ ਦੇ ਨਾਲ, ਉਹਨਾਂ ਨੂੰ ਜੋੜ ਦਿੰਦੇ ਨੇ ਟੈਰਰਿਜ਼ਮ ਦੇ ਨਾਲ। ਫਿਰ ਉਸ ਚੀਜ਼ ਦਾ ਇੱਕ ਨੈਰੇਟਿਵ, ਇੱਕ ਵਰਣਨ ਸਿਰਜਿਆ ਜਾਂਦਾ ਜੀ, ਉਹ ਚਾਹੇ ਮੀਡੀਆ ਦੇ ਵਿੱਚ ਹੋਵੇ, ਚਾਹੇ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹਨਾਂ ਦੇ ਵਿੱਚ, ਤਾਂ ਕਿ ਪੁਲਿਸ ਦੀ ਜਾਂ ਇਹਨਾਂ ਦੇ ਪ੍ਰਸ਼ਾਸਨ ਦੀ ਕੀਤੀ ਹੋਈ ਕੋਈ ਵੀ ਗਲਤੀ ਦੇ ਨਾਲ, ਜੇ ਮੈਂ ਅੱਗੇ ਜਾਵਾਂ ਤੇ ਕੀਤਾ ਹੋਇਆ ਕੋਈ ਵੀ ਅਪਰਾਧ, ਉਹ ਇੱਕ ਇੰਪਿਊਨਿਟੀ ਦੇ ਅੰਬਰੇਲੇ ਥੱਲੇ ਆ ਜਾਵੇ। ਯਾਨੀ ਕਿ ਜਿਹਦੇ ਵਿੱਚ ਉਹਨਾਂ ਲੋਕਾਂ ਨੂੰ ਅਦਾਲਤਾਂ ਤੋਂ ਵੀ ਸੁਰੱਖਿਅਤ ਲਾਂਘਾ ਮਿਲੂਗਾ, ਉਹਨਾਂ ਲੋਕਾਂ ਨੂੰ ਕਾਨੂੰਨ ਦੇ ਜਿਹੜੇ ਇਹ ਕਹਿੰਦੇ ਨੇ ਕਾਨੂੰਨ ਦੇ ਹੱਥ ਲੰਬੇ ਨੇ, ਉਹਨਾਂ ਹੱਥਾਂ ਦੇ ਵਿੱਚ ਆਉਣ ਤੋਂ ਵੀ ਉਹਨਾਂ ਨੂੰ ਸੁਰੱਖਿਆ ਜਿਹੜੀ ਆ ਪ੍ਰਦਾਨ ਕੀਤੀ ਜਾਊਗੀ। ਸੋ ਇੱਕ ਮੈਂ ਜਿਵੇਂ ਪਹਿਲਾਂ ਗੈਂਗਸਟਰ ਦੇ ਜਾਂ ਗੈਂਗ ਦੇ ਬਾਰੇ ਜਿਹੜੀ ਮੈਂ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਉਸੇ ਡੈਫੀਨੇਸ਼ਨ ਦੇ ਵਿੱਚ ਮੈਂ ਫਿਰ ਇਹ ਤੁਹਾਡਾ ਸਵਾਲ ਵੀ ਪਾਉਣਾ ਚਾਹੁੰਦਾ ਕਿ ਹਰ ਇੱਕ ਚੀਜ਼ ਦੀ ਸਾਨੂੰ ਇੱਕ ਵਿਵੇਕ ਦੇ ਨਾਲ, ਇੱਕ ਲੌਜਿਕ ਦੇ ਨਾਲ ਸਾਨੂੰ ਡਿਫਾਈਨ ਕਰਨਾ ਪੈਣਾ, ਔਰ ਉਸ ਡੈਫੀਨੇਸ਼ਨ ਦੇ ਵਿੱਚ ਲੋਕਾਂ ਨੂੰ ਰੱਖਣਾ ਪੈਣਾ, ਹੁਣ ਉਸ ਡੈਫੀਨੇਸ਼ਨ ਦੇ ਵਿੱਚ ਸੰਸਥਾਵਾਂ ਨੂੰ ਰੱਖਣਾ ਪੈਣਾ ਕਿ ਕਿਹੜੀਆਂ ਸੰਸਥਾਵਾਂ, ਕਿਹੜੇ ਲੋਕ ਉਸ ਡੈਫੀਨੇਸ਼ਨ ਦੇ ਵਿੱਚ ਆਉਂਦੇ ਨੇ। ਹੁਣ ਜਿਵੇਂ ਹੁਣ ਅਰੋੜੇ ਨੇ ਵੀ ਇਹ ਗੱਲ, ਜਦੋਂ ਵਿੱਕੀ ਗੌਂਡਲ ਨੂੰ ਮਾਰਿਆ ਜਾਂਦਾ, ਉਹਦਾ ਝੂਠਾ ਮੁਕਾਬਲਾ ਬਣਾਇਆ ਜਾਂਦਾ, ਤੇ ਉਹ ਤੋਂ ਬਾਅਦ ਜਿਹੜੀ ਪ੍ਰੈਸ ਮਿਲਣੀ ਦੇ ਵਿੱਚ ਇਹ ਆਪ ਕਹਿੰਦਾ, ਸੁਰੇਸ਼ ਅਰੋੜਾ ਵੀ ਆਪ ਇਹ ਕਹਿੰਦਾ ਕਿ ਦੇਖੋ ਜੀ, ਇੱਕ ਉਹ ਪ੍ਰਭਾਵ ਦੇਣਾ ਚਾਹੁੰਦਾ ਬਾਹਰ ਲੋਕਾਂ ਨੂੰ ਕਿ ਜਿਹੜੀ ਪੁਲਿਸ ਆ ਉਹ ਸਭ ਤੋਂ ਤਕੜੀ ਆ। ਹੁਣ ਕੀ ਉਹ ਕਹਿ ਰਿਹਾ ਆਪਣੇ ਉਸ ਪ੍ਰੈਸ ਮਿਲਣੀ ਦੇ ਵਿੱਚ ਵੀ, ਦੇਖੋ ਜੀ ਗੈਂਗਸਟਰ ਹੋਣ ਚਾਹੇ ਅੱਤਵਾਦੀ ਹੋਣ, ਉਹਨਾਂ ਦੀ ਉਮਰ ਜਿਹੜੀ ਹੈਗੀ ਆ ਉਹ ਵੱਧਦੀ ਜਾਂਦੀ ਆ। ਜਿਹੜੀ ਪੁਲਿਸ ਆ ਉਹਦੀ ਉਮਰ 24-25 ਸਾਲ ਹੀ ਰਹਿੰਦੀ ਆ, 24-25 ਸਾਲ ਹੀ ਰਹਿੰਦੀ ਆ। ਕਿਉਂ ਰਹਿੰਦੀ ਆ? ਕਿਉਂਕਿ ਜੇ ਤੁਸੀਂ ਕੋਈ ਬੰਦਾ ਰਿਟਾਇਰ ਹੋ ਜਾਂਦਾ, 50 ਤੋਂ ਬਾਅਦ ਰਿਟਾਇਰ ਹੋ ਜਾਂਦਾ, ਤੇ ਉਹਦੀ ਨੌਕਰੀ ਜਿਹੜੀ ਹੈਗੀ ਆ 24-25 ਸਾਲ ਦਾ ਜਿਹੜਾ ਬੰਦਾ ਹੈਗਾ ਉਹ ਕਰੀ ਜਾਂਦਾ ਪਿਆ। ਤਾਂ ਉਹਦੇ ਕਹਿਣ ਦੇ ਮੁਤਾਬਕ ਕਿ ਇੱਕ ਡਰ ਪਾਉਣ ਦੇ ਲਈ ਵੀ ਜਿਹੜਾ ਕੋਈ ਗੈਂਗਸਟਰ ਆ ਜਾਂ ਜਿਹੜਾ ਕੋਈ ਅੱਤਵਾਦੀ ਆ ਜਾਂ ਜਿਹੜਾ ਕੋਈ ਇਹਨਾਂ ਦੀ ਡੈਫੀਨੇਸ਼ਨ ਦੇ ਮੁਤਾਬਕ ਕੋਈ ਗੈਰ ਸਮਾਜਿਕ ਅੰਤਰ ਹੈਗਾ, ਉਹਦੀ ਉਮਰ ਹਮੇਸ਼ਾ ਵੱਧਦੀ ਰਹਿੰਦੀ ਆ। ਜਾਂ ਇਹ ਕਹਿ ਦੋ ਕਿ ਜਿੰਨੇ ਵੀ ਇਹ ਗੈਂਗਸਟਰ ਸੀਗੇ, ਇੱਕ ਹਿਸਾਬ ਨਾਲ ਉਹ ਠੀਕ ਵੀ ਕਹਿ ਰਿਹਾ, ਚਾਹੇ ਕਿ ਉਹ ਡਰ ਪੈਦਾ ਕਰ ਰਿਹਾ, ਇੱਕ ਹਿਸਾਬ ਉਹ ਠੀਕ ਕਹਿ ਰਿਹਾ ਕਿ ਇਹ ਮੁੰਡੇ ਜਿੰਨੇ ਵੀ ਗੈਂਗਸਟਰ ਨੇ, ਡਿੰਪੇ ਤੋਂ ਲੈ ਕੇ ਡਿੰਪਾ, ਉਹ ਤੋਂ ਬਾਅਦ ਜਸਵਿੰਦਰ ਰੋਕੀ ਮਰਦਾ, ਉਹ ਤੋਂ ਬਾਅਦ ਜੈਪਾਲ ਹੁਣੀ ਉਹ ਮਰਦੇ ਨੇ, ਉਹ ਤੋਂ ਬਾਅਦ ਸ਼ੇਰਾ ਕੁੱਪਣ, ਉਹ ਤੋਂ ਬਾਅਦ ਜਾਂ ਉਸੇ ਟਾਈਮ ਦੇ ਵਿੱਚ ਦਵਿੰਦਰ ਬੰਬੀਹਾ, ਕਿੰਨੇ ਇਹੋ ਜਿਹੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ, ਜਾਂ ਈਵਨ ਆਪਣਾ ਸੁੱਖਾ ਕਾਹਲਵਾਂ, ਉਹ ਜਿੰਨੇ ਵੀ ਮਰਦੇ ਨੇ, ਦੇਖੋ ਸਾਰੇ 25-25, 26-26 ਸਾਲ ਦੇ ਇਹ ਮੁੰਡੇ ਨੇ, 30 ਸਾਲ ਤੋਂ ਸਾਰੇ ਘੱਟ ਉਮਰ ਦੇ ਉਹ ਮੁੰਡੇ ਨੇ ਜਿਨ੍ਹਾਂ ਨੂੰ ਇਹ ਮਾਰ ਦਿੰਦੇ ਨੇ। ਹੁਣ
ਜਿਹੜਾ ਨੈਰੇਟਿਵ ਇਹ ਸਿਰਜ ਰਹੇ ਨੇ, ਈਵਨ ਆਪਣੇ ਮੀਡੀਆ ਦੇ ਵਿੱਚ ਵੀ ਇਹ ਗੱਲਾਂ ਇਹ ਕਰ ਰਹੇ ਨੇ ਕਿ ਇੱਕ ਮੇਰੇ ਖਿਆਲ ਤੁਸੀਂ ਲੱਖਾ ਸਿਧਾਣਾ ਦੀ ਵੀ ਇੰਟਰਵਿਊ ਕੀਤੀ ਸੀ, ਲੱਖਾ ਸਿਧਾਣਾ ਵੀ ਇਹ ਕਹਿ ਰਿਹਾ ਕਿ ਵੀਕੇ ਕਪੂਰ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਕਿ ਪੰਜਾਬੀ ਗਦਾਰ ਨੇ, ਤੇ ਦੂਸਰੇ ਪਾਸੇ ਉਹ ਇਹ ਵੀ ਕਹਿ ਰਿਹਾ ਕਿ ਪੁਲਿਸ ਦਾ ਡਰ ਹੋਣਾ ਚਾਹੀਦਾ ਆ ਜਿਹੜੇ ਇਦਾਂ ਦੇ ਅੰਸਰ ਨੂੰ। ਹੁਣ ਮੇਰਾ ਸਵਾਲ ਇੱਥੇ ਇਹ ਹੁੰਦਾ ਕਿ ਪੁਲਿਸ ਦਾ ਡਰ ਸਿਰਫ ਆਮ ਬੰਦੇ ਨੂੰ ਹੋਣਾ ਚਾਹੀਦਾ? ਪੁਲਿਸ ਦਾ ਡਰ ਪੁਲਿਸ ਨੂੰ ਕਿਉਂ ਨਹੀਂ ਹੈ? ਪੁਲਿਸ ਦੇ ਡਰ ਜਿਹੜੇ ਹੈਗੇ ਆ ਉਹ ਕਿਸੇ ਪੋਲੀਟੀਸ਼ੀਅਨ ਨੂੰ ਕਿਉਂ ਨਹੀਂ ਹੈਗੇ? ਜੇ ਹੁਣ ਇਹ ਗੱਲਾਂ ਇਹ ਮੰਨਦੇ ਨੇ ਕਿ ਗੈਂਗਸਟਰ ਨੂੰ ਸਿਰਜਣ ਵਾਲਾ ਜਾਂ ਗੈਂਗਸਟਰ ਨੂੰ ਬਣਾਉਣ ਵਾਲੇ ਜਿਹੜੇ ਬੰਦੇ ਨੇ ਉਹ ਕੌਣ ਨੇ? ਉਹ ਜਾਂ ਤਾਂ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਪਾ ਦਿੰਦੇ ਉਹ ਪੁਲਿਸ ਵਾਲੇ ਨੇ। ਫਿਰ ਅੱਜ ਤੱਕ ਕੀ ਕਾਰਨ ਹੈ ਕਿ ਕਿਸੇ ਪੁਲਿਸ ਵਾਲੇ ਦਾ ਇਨਕਾਊਂਟਰ ਨਹੀਂ ਕੀਤਾ ਗਿਆ? ਅੱਜ ਤੱਕ ਕੀ ਕਾਰਨ ਹੈ ਕਿ ਕਿਸੇ ਨੇਤੇ ਦਾ, ਕਿਸੇ ਆਗੂ ਦਾ, ਕਿਸੇ ਜਿਹੜੇ ਇਹੋ ਜਿਹੇ ਗੁੰਡਿਆਂ ਦੀਆਂ ਜਿਹੜੀਆਂ ਟਕਸਾਲਾਂ ਨੇ ਉਹਨਾਂ ਦਾ ਕਿਸੇ ਦਾ ਇਨਕਾਊਂਟਰ ਨਹੀਂ ਕੀਤਾ ਜਾਂਦਾ? ਜੀ ਸੋ ਉਹ ਸਿਰਫ ਲੋਕਾਂ ਦੇ ਵਿੱਚ ਡਰ, ਉਹਨਾਂ ਦਾ ਹਿਸਾਬ, ਉਹਨਾਂ ਦੇ ਕਹਿਣ ਦਾ ਮਤਲਬ ਸਿਰਫ ਇਹੀ ਆ ਵੀ ਰਿਸੀਵਿੰਗ ਐਂਡ ਦੇ ਉੱਤੇ ਹਮੇਸ਼ਾ ਲੋਕੀ ਰਹਿਣਗੇ, ਆਪਣੇ ਸਿਸਟਮ ਦੀ ਕਦੀ ਉਹ ਕਤਾਈ ਕਬੂਲਣ ਨੂੰ ਤਿਆਰ ਨਹੀਂ। ਹੁਣ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਗੈਂਗਸਟਰ ਨੇ ਉਹ ਜਿਹੜੇ ਉਹਨਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਆਪਣੇ ਬੱਚੇ ਦੇ ਉੱਤੇ ਕੰਟਰੋਲ ਕਰਨ। ਹੁਣ ਮੈਂ ਜੈਪਾਲ ਭੁੱਲਰ ਦੀ ਗੱਲ ਕਰਦਾ। ਜੈਪਾਲ ਭੁੱਲਰ ਉਹ ਬੰਦਾ ਸੀ ਜਿਹਨੇ ਵਿੱਕੀ ਜਿਹਦੇ ਉੱਤੇ ਰੌਕੀ ਹੋਣਾ ਦੇ ਕਤਲ ਦਾ ਕੇਸ ਆ। ਹੁਣ ਉਹਦਾ ਪਿਓ ਆਪ SHO ਰਿਟਾਇਰ ਹੋਇਆ। ਹੁਣ ਜੇ SHO ਵਰਗੇ ਜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੰਮ ਕਰਨ ਵਾਲੇ ਲੋਕ ਆਪਣੇ ਬੱਚਿਆਂ ਨੂੰ ਨਹੀਂ ਸਾਂਭ ਸਕੇ ਤੇ ਫਿਰ ਇਹ ਕਿਵੇਂ ਕਹਿੰਦੇ ਨੇ ਕਿ ਜਿਹੜੇ ਆਮ ਮਾਂ ਪਿਓ ਹੈਗੇ ਨੇ ਜਿਹੜੇ ਹਮੇਸ਼ਾ ਤਰਲੇ ਕਰਦੇ ਨੇ ਆਪਣੇ ਬੱਚਿਆਂ ਦੇ ਵੀ ਬੱਚਿਓ ਤੁਸੀਂ ਵਾਪਸ ਆ ਜਾਓ, ਔਰ ਜਿਨ੍ਹਾਂ ਦੇ ਨਾਲ ਵੀ ਗੱਲ ਹੁੰਦੀ ਆ, ਚਾਹੇ ਸ਼ੇਰਾ ਕੁੱਬਣ ਦੇ ਤੁਸੀਂ ਪਿਤਾ ਜੀ ਦੀ ਉਹਦੀ ਇੰਟਰਵਿਊ ਸੁਣ ਲਓ, ਉਹ ਵੀ ਇਹੀ ਕਹਿੰਦਾ ਵੀ ਸ਼ੇਰਾ ਕੁੱਬਣ ਕਹਿੰਦਾ ਮੈਂ ਐਡਾ ਕੁ ਖੁੱਬ ਚੁੱਕਾ ਹੁਣ ਮੈਂ ਇਹਦੇ ਵਿੱਚ ਨਹੀਂ ਵਾਪਸ ਆ ਸਕਦਾ। ਜ਼ਿੰਮੇਵਾਰੀ ਕਿਹਦੀ ਆ? ਹੁਣ ਕੀ ਉਹ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਪੇਰੈਂਟਸ ਦੀ ਆ, ਉਹਨਾਂ ਦੇ ਮਾਤਾ ਪਿਤਾ ਦੀ ਆ? ਉਹਨਾਂ ਦੇ ਮਾਤਾ ਪਿਤਾ ਨੂੰ ਜਿਹੜੇ ਇਹ ਗੈਂਗਸਟਰ ਨੇ ਜੇ ਉਹ ਪੁਲਿਸ ਦੀ ਨਹੀਂ ਮੰਨਦੇ ਤਾਂ ਆਪਣੇ ਮਾਂ ਪਿਓ ਦੀ ਕਿਵੇਂ ਮੰਨਣਗੇ ਉਹ? ਹੁਣ ਆਪਣੇ ਉੱਤੇ ਕੋਈ ਵੀ ਜਿੰਨੇ ਵੀ ਤੁਸੀਂ ਇਸ ਤੋਂ ਬਾਅਦ ਇੰਟਰਵਿਊਜ਼ ਦੇਖ ਲਓ, ਜਿੰਨੇ ਵੀ ਡਿਸਕਸ਼ਨਸ ਹੋਈਆਂ ਨੇ, ਪਹਿਲਾਂ ਤਾਂ ਇਹ ਹੁੰਦਾ ਵੀ ਡਿਸਕਸ਼ਨ ਜਿਸ ਬਾਰੇ ਹੋ ਰਹੀ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਨਹੀਂ ਹੈ। ਯਾਨੀ ਕਿ ਗੈਂਗਸਟਰਾਂ ਦੇ ਉੱਤੇ ਤੁਸੀਂ ਡਿਸਕਸ਼ਨ ਲੈਂਦੇ ਹੋ, ਉਹਦੇ ਵਿੱਚ ਦੋ ਜਾਂ ਅਕਾਲੀ ਬਿਠਾ ਦੋਗੇ ਜਾਂ ਕਾਂਗਰਸੀਆ ਬਿਠਾ ਦੋਗੇ, ਇੱਕ ਅੱਧਾ ਪੁਲਿਸ ਵਾਲਾ ਲੈ ਆਉਗੇ, ਔਰ ਜਦੋਂ ਤੁਸੀਂ ਇੰਟਰਵਿਊ ਨੂੰ ਡੂੰਘਾਈ ਦੇ ਵਿੱਚ ਦੇਖਦੇ ਆ ਤੇ ਸਾਰੀ ਦੀ ਸਾਰੀ ਆਪਾ ਵਿਰੋਧੀ ਹੁੰਦੀ ਆ। ਇੱਕ ਪਾਸੇ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਘੜਨ ਵਾਲੇ ਉਹ ਪੋਲੀਟੀਸ਼ੀਅਨ ਨੇ, ਤੇ ਦੂਸਰੇ ਪਾਸੇ ਇਹ ਕਹਿੰਦੇ ਆ ਵੀ ਅਸੀਂ ਪੋਲੀਟੀਸ਼ੀਅਨ ਦਾ ਕਰ ਕੁਛ ਨਹੀਂ ਸਕਦੇ। ਜੇ ਤੁਸੀਂ ਪੋਲੀਟੀਸ਼ੀਅਨ ਦਾ ਕੁਛ ਨਹੀਂ ਕਰ ਸਕਦੇ ਫਿਰ ਤੁਹਾਡੇ ਕੋਲ ਇਹ ਕੀ ਹੱਕ ਰਹਿ ਜਾਂਦਾ ਕਿ ਤੁਸੀਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਮਾਰ ਦੋ? ਗੱਲ ਇਹ ਨਹੀਂ ਹੈਗੀ। ਅੱਛਾ, ਅੱਗੇ ਇੱਕ ਹੋਰ ਨੈਰੇਟਿਵ ਜਿਹੜਾ ਸਿਰਜਦੇ ਨੇ ਉਹ ਇਹ ਆ ਕਿ ਦੇਖੋ ਜੀ ਅਸੀਂ ਫੜਦੇ ਆ, ਸਾਨੂੰ ਕਿਉਂ ਐਨਕਾਊਂਟਰ ਕਰਨੇ ਪੈਂਦੇ ਆ? ਅਸੀਂ ਫੜਦੇ ਆ, ਅਦਾਲਤਾਂ 'ਚ ਲਿਜਾਂਦੇ ਆ, ਅਦਾਲਤਾਂ 'ਚ ਛੁੱਟ ਜਾਂਦੇ ਆ। ਇਹਦੇ ਵਿੱਚ ਕਿਹਦਾ ਕਸੂਰ ਆ? ਕੀ ਇਹਦੇ ਵਿੱਚ ਕਸੂਰ ਸਿਸਟਮ ਦਾ ਨਹੀਂ ਆ? ਇਹਦੇ ਵਿੱਚ ਆਮ ਬੰਦੇ ਦਾ ਕੀ ਕਸੂਰ ਆ? ਜੇ ਤੁਹਾਡਾ ਸਿਸਟਮ ਉੱਪਰ ਤੋਂ ਲੈ ਕੇ ਥੱਲੇ ਤੱਕ ਤੁਹਾਡਾ ਸਿਸਟਮ ਗਲ ਸੜ ਚੁੱਕਾ ਤੇ ਉਹਦੇ ਵਿੱਚੋਂ ਤੁਸੀਂ ਕੀ ਭਾਲਦੇ ਹੋ? ਆਮ ਬੰਦਾ ਜਿਹੜੇ ਯੰਗਸਟਰ ਨੇ, ਯੰਗਸਟਰ ਤੋਂ ਗੈਂਗਸਟਰ ਬਣਨਾ ਬਹੁਤ ਆਸਾਨ ਆ ਉਸ ਸਿਸਟਮ ਦੇ ਵਿੱਚ, ਕਿਉਂਕਿ ਉਸ ਸਿਸਟਮ ਦੇ ਵਿੱਚ ਕਿਸੇ ਵੀ ਬੰਦੇ ਦੀ ਜਿਹਦੇ ਕੋਲ ਕੋਈ ਹੁਨਰ ਆ, ਜਿਹਦੇ ਕੋਲ ਕੋਈ ਊਰਜਾ, ਜਿਹਦੇ ਕੋਲ ਕੋਈ ਐਨਰਜੀ ਆ, ਕਿਸੇ ਬੱਚੇ ਦੇ ਵਿੱਚ ਐਨਰਜੀ ਆ, ਉਹ ਐਨਰਜੀ ਜਿਹੜੀ ਹੈਗੀ ਆ ਉਸ ਸਿਸਟਮ ਦੇ ਵਿੱਚ ਨਹੀਂ ਸਮਾ ਸਕਦੀ। ਔਰ ਇਹੀ ਕਾਰਨ ਆ ਕਿ ਸਿਸਟਮ ਤੋਂ ਬਾਹਰ ਜਾ ਕੇ ਕੁਝ ਇਹੋ ਜਿਹੀਆਂ ਗੱਲਾਂ ਉਹ ਕਰਦਾ ਜਿਹਦੇ ਨਾਲ ਉਸ ਯੰਗਸਟਰ ਦੀ ਇੱਕ ਆਪਣੀ ਹੋਂਦ ਲੋਕਾਂ ਦੇ ਵਿੱਚ ਆ ਸਕੇ। ਉਹਦਾ ਜਿਹੜਾ ਉਹ ਇਹ ਮੰਨਦਾ ਕਿ ਜੇਕਰ ਮੇਰਾ ਕੋਈ ਡਰਾਵਾ ਹੋਊਗਾ ਤੇ ਮੇਰਾ ਨਾਂ ਹੋਊਗਾ। ਜਿੰਨੇ ਵੀ ਤੁਸੀਂ ਗੈਂਗਸਟਰ ਦੀਆਂ ਇੰਟਰਵਿਊ ਸੁਣੋ, ਚਾਹੇ ਲੱਖਾ ਸਿਧਾਣਾ, ਚਾਹੇ ਉਹ ਕੁਲਵੀਰ ਹੈਗਾ ਇੱਕ, ਉਹਦੀ ਤੁਸੀਂ ਉਹ ਜਿੰਨੇ ਵੀ ਗੈਂਗਸਟਰ ਨੇ ਉਹ ਕਹਿੰਦੇ ਨੇ ਵੀ ਜਿਹੜਾ ਇੱਕ ਵਾਰੀ ਫਸ ਗਿਆ ਉਹ ਬਾਹਰ ਨਹੀਂ ਆ ਸਕਦਾ। ਜਿਹੜਾ ਇੱਕ ਵਾਰੀ ਫਸ ਗਿਆ ਉਹ ਬਾਹਰ ਨਹੀਂ ਆ ਸਕਦਾ। ਜੇ ਬਾਹਰ ਆਉਂਦੇ ਆ ਤੇ ਫਿਰ ਉਹਨਾਂ ਦੇ ਉੱਤੇ ਫੇਰ ਕਿਸੇ ਦੇ ਉੱਤੇ ਚਿੱਟਾ ਪਾਤਾ, ਕਿਸੇ ਦੇ ਉੱਤੇ ਗੋਲੀਆਂ ਦਾ ਪਾਤਾ ਕੇਸ, ਕਿਸੇ ਦੇ ਉੱਤੇ ਕੁਛ ਪਾਤਾ, ਕਿਸੇ ਦੇ ਉੱਤੇ ਕੁਛ। ਅਖੀਰ ਦੇ ਵਿੱਚ ਉਹਨੂੰ ਜਿਹੜਾ ਮੌਤ ਦੇ ਉਹਦੇ 'ਚ ਜਾਣਾ ਹੀ ਪੈਂਦਾ ਜੀ। ਸੋ ਅਖੀਰ ਦੇ ਵਿੱਚ ਤੁਸੀਂ ਜਿਹੜੀ ਸਿਸਟਮ ਨੂੰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਮੰਨਦੇ ਹੋ ਵੀ ਜਿਹੜਾ ਓਵਰਆਲ ਸਿਸਟਮ ਹੈਗਾ ਉਹਦੇ ਵਿੱਚ ਬਹੁਤ ਫਲਾਜ਼ ਨੇ ਤੇ ਉਹਨੂੰ ਜੇ ਸੁਧਾਰਨ ਦੀ ਲੋੜ ਹੈ ਸਮਾਜਿਕ ਤੌਰ ਤੇ ਵੀ ਤੇ ਪ੍ਰਸ਼ਾਸਨਿਕ ਤੌਰ ਤੇ ਵੀ, ਤਾਂ ਹੀ ਜਿਹੜਾ ਹੈਗਾ ਇਹਦਾ ਸੋਲਿਊਸ਼ਨ ਕਿਤੇ ਨਾ ਕਿਤੇ ਉਹ ਸੰਭਵ ਹੋ ਸਕਦਾ।
ਸੋ ਹਰਪ੍ਰੀਤ ਸਿੰਘ ਜੀ, ਮੈਂ ਬਿਲਕੁਲ ਮਾਫੀ ਮੈਂ ਇਹ ਕਹਿੰਦਾ ਕਿ ਉਹ ਕਸੂਰ ਹੀ ਸਿਸਟਮ ਦਾ ਆ। ਜੀ ਇਹਨਾਂ ਨੇ ਇੰਨਾ ਕੁ ਗਾਲ ਸਾੜ ਦਿੱਤਾ ਇਹ ਸਿਸਟਮ ਕਿ ਸਿਸਟਮ ਦਾ ਆਪਣੇ ਤੌਰ ਦੇ ਉੱਤੇ ਆਪਣੇ ਆਪ ਨੂੰ ਹੀਲ ਕਰਨਾ ਅਸੰਭਵ ਹੈ। ਮੈਂ ਇਹ ਨਹੀਂ ਕਹਿੰਦਾ, ਸਮਾਜ ਵੀ ਉਸ ਸਿਸਟਮ ਨੇ ਹੀ ਸਮਾਜ ਸਿਰਜਣਾ ਹੁੰਦਾ। ਜੀ ਹਰਪ੍ਰੀਤ ਸਿੰਘ ਜੀ, ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ। ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਵੱਲ ਨੂੰ ਹੋ ਚੁੱਕਿਆ ਹੈ ਤੇ ਸਾਨੂੰ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈਗੀ ਆ ਉਹ ਇੱਥੇ ਹੀ ਸੰਕੋਚਣੀ ਪੈਣੀ ਹੈ। ਗੱਲਬਾਤ ਹੋਰ ਅੱਗੇ ਕਰਨੀ ਚਾਹੁੰਦੇ ਸੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਇਸ਼ੂ ਦੇ ਉੱਪਰ ਜਾਂ ਕਿਸੇ ਹੋਰ ਐਂਗਲ ਦੇ ਉੱਪਰ ਜਦ ਅਸੀਂ ਦੇਖਦੇ ਹਾਂ ਤਾਂ ਜ਼ਰੂਰ ਇਹਦੇ ਉੱਪਰ ਗੱਲਬਾਤ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚੋਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਤੁਹਾਡੇ ਕੋਲੋਂ ਵੀ ਅੱਜ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।